ਅਕਸਰ ਬੇਲੀ ਇੱਕ ਦੂਜੇ ਨੂੰ ਜਿਸ ਵੇਲੇ ਸੱਦਦੇ ਨੇ ਤਾਂ ਮਾਂ ਭੈਣ ਦੀ ਗਾਲ ਕੱਢ ਕੇ ਸੱਦਦੇ ਨੇ। ਓਏ ਆਓ ਭੈਣ ਦਿਆ, ਆਓ ਮਾਂ ਦਿਆ, ਅਗਲੇ ਲਫ਼ਜ਼ ਮੈਂ ਬੋਲ ਨਹੀਂ ਸਕਦਾ। ਉਹ ਲੋਕ ਆਪਣੇ ਆਪ ਨੂੰ ਕੀ ਸਮਝਦੇ ਨੇ ਜਿਹੜੇ ਇੱਕ ਦੂਜੇ ਨੂੰ ਮਾਂ ਭੈਣ ਦੀ ਗਾਲ ਕੱਢ ਕੇ ਆਵਾਜ਼ ਦਿੰਦੇ ਨੇ? ਕੀ ਖਿਆਲ ਆ ਉਹ ਬੇਲੀ ਨੇ ਇੱਕ ਦੂਏ ਦੇ? ਬੇਲੀ ਨਹੀਂ ਨੇ। ਉਹ ਛਲੁੰਡ ਕਹਿ ਲਓ, ਤੁਸੀਂ ਲਫੰਟਰ ਕਹਿ ਲਓ, ਬਦਤਮੀਜ਼ ਕਹਿ ਲਓ, ਇਹ ਉਹ ਲੋਕ ਹੁੰਦੇ ਨੇ। ਇਹਨਾਂ 'ਚ ਯਾਰੀ ਦੋਸਤੀ ਵਾਲੀ ਗੱਲ ਕੋਈ ਨਹੀਂ ਹੁੰਦੀ। 4 ਦਿਨ ਦੀ ਹੁੰਦੀ ਹੈ, ਮੁੜ ਕੇ ਹੋ ਗਈ। ਯਾਰ ਦੋਸਤ ਬੜੀ ਦੂਰ ਦੀ ਗੱਲ ਆ। ਨਾ ਗਾਲਾਂ ਕੱਢਿਆ ਕਰੋ। ਗਾਲ ਹਾਸੇ ਵਿੱਚ ਕੱਢੀ ਜਾਵੇ ਜਾਂ ਗੁੱਸੇ ਦੇ ਵਿੱਚ ਕੱਢੀ ਜਾਵੇ, ਗਾਲ ਗਾਲ ਹੀ ਹੁੰਦੀ ਹੈ ਔਰ ਤੁਹਾਡੇ ਖਾਤੇ ਦੇ ਵਿੱਚ ਲਿਖੀ ਜਾਂਦੀ ਹੈ। ਆਪਣੇ ਯਾਰਾਂ ਨੂੰ ਨਰਮੀ ਦੇ ਨਾਲ ਸਮਝਾਇਆ ਕਰੋ, ਦੱਸਿਆ ਕਰੋ ਯਾਰ ਗੱਲ ਜਿਹੜੀ ਹੈਗੀ ਹੈ ਨਾ, ਗੱਲ ਚੰਗੀ ਨਹੀਂ ਕਿ ਮਾਂ ਭੈਣ ਦੀ ਗਾਲ ਕੱਢ ਕੇ ਆਪਾਂ ਇੱਕ ਦੂਜੇ ਨੂੰ ਸੱਦੀਏ। ਚੰਗਾ ਨਹੀਂ ਲੱਗਦਾ। ਇੱਕ ਦੂਜੇ ਨੂੰ ਜੋ ਮਰਜ਼ੀ ਕਹਿ ਲਈਏ। ਤੁਸੀਂ ਕਦੇ ਵੀ ਗਾਲ ਨਾ ਕੱਢੋ, ਦੂਜੇ ਨੂੰ ਹੌਲੀ ਹੌਲੀ ਆਪੇ ਸ਼ਰਮ ਆਉਣ ਲੱਗ ਪਊਗੀ। ਤੁਸੀਂ ਕਿਸੇ ਨੂੰ ਗਾਲ ਕੱਢ ਕੇ ਨਾ ਬੁਲਾਓ, ਦੂਜੇ ਵੀ ਆਸਤਾ ਆਸਤਾ ਸ਼ਰਮ ਕਰ ਲੈਣਗੇ, ਯਾਰ ਇਹ ਬੰਦਾ ਤਾਂ ਗਾਲ ਨਹੀਂ ਕੱਢਦਾ ਤੇ ਆਪਾਂ ਇਹਨੂੰ ਕੱਢਦੇ ਹਾਂ, ਮਾੜੀ ਗੱਲ ਆ। ਦੂਸਰੀ ਚੀਜ਼ ਹੈ, ਹੰਸੀ ਮਜ਼ਾਕ ਕਰੋ ਲੇਕਿਨ ਸਾਫ ਸੁਥਰਾ। ਮਾਂ ਭੈਣ ਦੀ ਇੱਜ਼ਤ ਅੱਲਾਹ ਤਾਲਾ ਦੀ ਜ਼ਾਤ ਨੇ ਬਹੁਤ ਬਣਾਈ ਆ, ਉਹਨੂੰ ਇੱਜ਼ਤ ਦਿਓ। ਨੀਅਤ ਸਾਫ਼ ਰੱਖੋ, ਗੱਲਬਾਤ ਚੰਗੀ ਕਰੋ, ਮੁਹੱਬਤ ਵਾਲੀ ਗੱਲ ਕਰੋ, ਮੁਹੱਬਤ ਪੈਦਾ ਕਰਨ ਵਾਲੀ ਗੱਲ ਕਰੋ। ਨਤੀਜਾ ਇਹ ਨਿਕਲਦਾ ਹੈ ਸਾਰੀ ਗੱਲ ਦਾ ਕਿ ਮਾਂ ਭੈਣ ਦੀ ਇੱਜ਼ਤ ਲਈ ਤੇ ਯਾਰ ਹੁੰਦੇ ਨੇ। ਤੇ ਜੇ ਅਸੀਂ ਇੱਕ ਦੂਜੇ ਦੀ ਇੱਜ਼ਤ ਇਸੇ ਤਰ੍ਹਾਂ ਹੀ ਕਰਨੀ ਹੈ ਗਾਲਾਂ ਕੱਢ ਗਈ, ਤੇ ਫਿਰ ਤਾਂ ਜਿਹੜਾ ਹੈਗਾ ਯਾਰੀ ਤਾਂ ਨਾ ਹੋਈ, ਛੋਲਿਆਂ ਦਾ ਵੱਢ ਹੀ ਹੋਇਆ ਨਾ। ਇਸ ਵਾਸਤੇ ਮੇਰਾ ਭਰਾ, ਯਾਰ ਬੇਲੀ ਬਣੋ, ਬਵੋ ਉੱਠੋ, ਜੋ ਮਰਜ਼ੀ ਕਰਦੇ ਜੇ ਕਰਦੇ ਫਿਰੋ, ਲੇਕਿਨ ਇਹ ਆ ਕਿ ਇੱਕ ਦੂਜੇ ਨੂੰ ਮਾਂ ਭੈਣ ਦੀ ਗਾਲ ਨਾ ਕੱਢੋ। ਇਸੇ ਗੱਲ ਤੋਂ ਵਿਗੜਦਿਆਂ ਬਾਜ਼ ਔਕਾਤ ਜਜ਼ਬਾਤ ਵਿੱਚ ਆਣ ਕੇ ਬਹੁਤ ਸਾਰੇ ਮਾਮਲਾਤ ਵਿਗੜ ਜਾਂਦੇ ਨੇ। ਅੱਲਾ ਖੁਸ਼ ਰੱਖੇ, ਹੱਸਦੇ ਵਸਦੇ ਰਹੋ, ਆਬਾਦ ਰਹੋ। ਅੱਲਾ ਹਾਫਿਜ਼।